ਤਾਂ सूची ਜਿਹੜੀ ਆ ਰਾਤ ਵੀ ਕਸੂਤੀ ਹੋ ਗਈ, ਮਤਲਬ ਕਿ ਰਾਤ ਗੁਜ਼ਰ ਗਈ, सूची नहीं आई। ਤਾਂ ਉਹ ਜਿਵੇਂ ਨਾ ਚੰਨ ਕਿੱਥੇ ਗੁਜ਼ਾਰੀ ਹੈ ਰਾਤ ਵੀ ਮੈਂਡਾ ਜੀ ਤੇ ਲੀਲਾਂ ਦੇ ਵਾਸਤੇ, ਤੇ ਉਹ सूची ਕਿੱਥੇ ਰਾਤ ਗੁਜ਼ਾਰੀ ਹੈ ਕਿਸੇ ਨੂੰ ਕੋਈ ਪਤਾ ਨਹੀਂ। ਦਿਨ ਚੜਿਆ ਫਿਰ ਕਹਿੰਦੇ सूची ਆ ਗਈ ਆ ਗਈ ਆ ਗਈ ਆ ਗਈ ਆ ਗਈ, ਪਤਾ ਨਹੀਂ ਕਿੱਥੇ ਅੜ ਗਈ। ਲੋਕ ਕਹਿੰਦੇ ਕਿਹੜੀ ਰਕਸ਼ੇ ਤੇ ਰੱਖ ਕੇ ਲਿਆਉਣੀ ਆ ਦਿੱਲੀ ਤੋਂ ਕਿ ਇੰਨੀ ਦੇਰ ਲੱਗਣ ਡਈ ਆ। ਫਿਰ ਖਬਰਾਂ ਇਹ ਆਈਆਂ ਕਿ ਅਸਲ ਦੇ ਵਿੱਚ ਇਹਨਾਂ ਦਾ ਉੱਥੇ ਕਹਿੰਦੇ ਆ ਕਿ ਝਗੜਾ ਵੀ ਹੋਇਆ। ਝਗੜਾ ਭਾਵੇਂ ਹੈ ਕਿਉਂਕਿ ਵਰਚੁਅਲ ਸਭ ਕੁਝ ਚੱਲਦਾ, ਤੁਹਾਨੂੰ ਪਤਾ ਕੋਵਿਡ ਕਰਕੇ ਸਾਰਾ ਕੁਝ ਬੰਦ ਆ, ਤਾਂ ਵਰਚੁਅਲ ਹੀ ਮੀਟਿੰਗ ਵਗੈਰਾ ਜਿਹੜੀ ਆ ਉਹ ਲਈ ਜਾਂਦੀ ਆ। ਤਾਂ ਜਦੋਂ ਵਰਚੁਅਲੀ ਮੀਟਿੰਗ ਕਰ ਰਹੇ ਸਨ ਤਾਂ ਦਰਅਸਲ ਇਹ ਤਿੰਨ ਚਾਰ ਜਿਹੜੇ ਦਿਗਜ ਖਿਡਾਰੀ ਆ ਉਹ ਆਪਸ ਦੇ ਵਿੱਚ ਜਾਂ ਕਹ ਲਓ ਨਾਵਾਂ ਨੂੰ ਲੈ ਕੇ ਕਿਤੇ ਨਾ ਕਿਤੇ ਅਸਹਿਮਤ ਨਜ਼ਰ ਆਏ ਆ। ਸੋ ਝਗੜਨ ਦਾ ਭਾਵ ਇਹ ਆ ਕਿ ਅਸਹਿਮਤੀ ਬਣੀ ਆ। ਤਾਂ ਕਹਿੰਦੇ ਕਿ ਇੱਕ ਇੰਡੀਅਨ ਐਕਸਪ੍ਰੈਸ ਅਖਬਾਰ ਨੇ, ਅੰਗਰੇਜ਼ੀ ਅਖਬਾਰ ਨੇ ਇਹ ਲਿਖਿਆ ਵਾ ਕਿ ਦੇਖੋ ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਹੁਣ ਨਾ ਪੜਨ ਲੱਗੇ ਆ, ਤੁਸੀਂ ਉਜ਼ਰ ਜਤਾ ਰਹੇ ਜੀ, ਤੁਸੀਂ ਇਤਰਾਜ਼ ਜਤਾ ਰਹੇ ਜੀ, ਤਾਂ ਇਹ ਨਾ ਜਿਹੜੇ ਸਕਰੀਨਿੰਗ ਕਮੇਟੀ ਨੇ ਕੱਲੇ, ਸਕਰੀਨਿੰਗ ਕਮੇਟੀ ਭਾਵ ਕੀ ਹੈ ਕਿ ਵੇਖੋ ਨਾ ਆਏ, ਉਹਨਾਂ ਨੇ ਸਕਰੀਨਿੰਗ ਕੀਤੀ, ਸ਼ਾਰਟ ਲਿਸਟ ਕਰਕੇ ਤੇ ਮੋਰੇ ਭੇਜ ਦਿੱਤੇ। ਉਹ ਕਹਿੰਦੇ ਕਿ ਜੇਕਰ ਤੁਹਾਨੂੰ ਇਹਨਾਂ ਤੇ ਕੋਈ ਇਤਰਾਜ਼ ਸੀ ਤੇ ਭਲੇ ਉਹ ਮਾਨਸੋ ਤੁਸੀਂ ਉਦੋਂ ਸਕਰੀਨਿੰਗ ਕਮੇਟੀ ਨੂੰ ਇਕੱਲੇ ਕਿਉਂ ਜਾਂ ਸਕਰੀਨਿੰਗ ਕਮੇਟੀ ਦੇ ਸਾਹਮਣੇ ਇਹਨਾਂ ਤੇ ਇਤਰਾਜ਼ ਕਿਉਂ ਨਹੀਂ ਪਾਏ। ਤਾਂ ਦੱਸਦੇ ਆ ਕਿ ਉੱਥੇ ਇਹ ਬੋਲਿਆ ਗਿਆ ਕਿ ਉਹ ਅਸਲ ਦੇ ਵਿੱਚ ਉਹ ਪਲੇਟਫਾਰਮ ਸਹੀ ਨਹੀਂ ਸੀਗਾ, ਮਤਲਬ ਕਿ ਤੁਹਾਡੇ ਸਾਹਮਣੇ ਹੀ ਗੱਲ ਕਰਨੀ ਜ਼ਰੂਰੀ ਸੀ। ਭਾਵੇਂ ਕਿ ਸਕਰੀਨਿੰਗ ਕਮੇਟੀਆਂ 'ਚ ਵੀ ਇਹੋ ਜਿਹਾ ਕੁਝ ਚੱਲੀ ਜਾ ਰਿਹਾ। ਇੱਕ ਦੋ ਚੀਜ਼ਾਂ ਜਿਹੜੀਆਂ ਕੁਝ ਮੀਡੀਆ ਆਊਟਲੈਟ ਕੱਢ ਕੇ ਲਿਆਏ ਨੇ ਆਪਣੇ ਆਪਣੇ ਸੋਰਸਸ ਦੇ ਜ਼ਰੀਏ, ਕਿਉਂਕਿ ਇਹ ਵਰਚੁਅਲ ਮੀਟਿੰਗ ਆ, ਕੋਈ ਇਹਦਾ ਰਿਕਾਰਡ ਨਹੀਂ ਹੈ ਆਪਣੇ ਕੋਲੇ, ਤਾਂ ਉਹ ਜਿਹੜਾ ਦਾਅਵਾ ਕਰ ਰਹੇ ਨੇ ਕਿ ਇੱਕ ਤਾਂ ਦੇਖੋ ਇੱਕ ਗੜਸ਼ੰਕਰ ਦੀ ਟਿਕਟ ਸੀਗੀ, ਉਹ ਜੇ ਦਿੱਤੀ ਜਾ ਰਹੀ ਸੀ ਕਿਸੇ ਨੌਜਵਾਨ ਨੂੰ, ਤਾਂ ਉੱਥੇ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੇ ਇਤਰਾਜ਼ ਜਤਾਇਆ, ਮਤਲਬ ਕਿ ਨੌਜਵਾਨ ਕਾਂਗਰਸੀ ਆਗੂ ਨੂੰ ਟਿਕਟ ਜਾ ਰਹੀ ਸੀ ਤੇ ਇਹਨਾਂ ਨੇ ਫਾਨਾ ਉਹਦੇ ਚ ਫਸਾ ਦਿੱਤਾ। ਤਾਂ ਦੂਸਰੇ ਪਾਸੇ ਕਹਿੰਦੇ ਆ ਕਿ ਸੁਨੀਲ ਜਾਖੜ ਨੇ ਪ੍ਰਤਾਪ ਸਿੰਘ ਬਾਜਵੇ ਦੇ ਸੁਪਨਿਆਂ ਦੇ ਵਿੱਚ ਕਿੱਲ ਗੱਡਣ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਕੋਈ ਕੋਰ ਕਸਰ ਨਹੀਂ ਛੱਡਿਆ। ਤਾਂ ਇਹਨਾਂ ਨੇ ਸੁਨੀਲ ਜਾਖੜ ਹੋਰਾਂ ਨੇ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਤੇ ਸਿਕਿਉਰਿਟੀ ਲਈ ਫਿਰਦਾ ਸੈਂਟਰ ਦੀ, ਜਦਕਿ ਗਾਂਧੀ ਫੈਮਿਲੀ ਦੀ ਸਿਕਿਉਰਿਟੀ ਸਗੋਂ ਵਾਪਸ ਹੋ ਜਾਂਦੀ ਹੈ, ਚੱਕਰ ਕੀ ਆ, ਇਹਨੂੰ ਟਿਕਟ ਕਾਤੋਂ। ਤਾਂ ਪਰ ਤੁਹਾਨੂੰ ਪਤਾ ਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੁਗਾੜ ਤਗੜਾ ਹੀ ਲਾਈ ਬੈਠਾ, ਟਿਕਟ ਤੇ ਉਹਦੀ ਮੈਨੂੰ ਨਹੀਂ ਲੱਗਦਾ ਕਿ ਕੱਟੀ ਦੀ ਆ। ਸੋ ਇਸ ਤਰ੍ਹਾਂ ਦੇ ਇਤਰਾਜ਼ ਜਾਂ ਇਸ ਤਰ੍ਹਾਂ ਦੇ ਉੱਥੇ ਇੱਕ ਦੂਜੇ ਤੇ ਵਾਰ ਜਿਹੜੇ ਆ ਉਹ ਕੀਤੇ ਗਏ। ਤਾਂ ਬਹਰਹਾਲ ਉਡੀਕ ਕੀਤੀ ਜਾ ਰਹੀ ਸੀਗੀ, ਹੁਣ ਇੰਡੀਆ ਦੇ ਵਿੱਚ 10:19 ਹੋ ਚੁੱਕੇ ਆ ਰਾਤ ਦੇ, ਤਾਂ ਸੂਚੀ ਨਹੀਂ ਆਈ। ਕੱਲ ਨੂੰ ਸ਼ਨੀਵਾਰ ਆ, ਜੇ ਤੇ ਸ਼ਨੀਚਰਵਾਰ ਨੂੰ ਆ ਗਈ ਤੇ ਠੀਕ ਹੈ, ਨਹੀਂ ਤੇ ਫਿਰ ਸੋਮਵਾਰ ਨੂੰ ਹੋ ਸਕਦੀ ਹੈ। ਪਰ ਬਹੁਤ ਲੇਟ ਹੋ ਗਏ ਨੇ, ਬਹੁਤ ਲੇਟ ਹੋ ਗਏ ਆ। ਇਹ ਸਾਫ਼ ਆ ਕਿ ਆਪਸ ਦੇ ਵਿੱਚ ਇਹਨਾਂ ਦਾ ਸੁਰ ਜਿਹੜਾ ਹੈ ਉਹ ਰਲ ਨਹੀਂ ਰਿਹਾ, ਕੋਈ ਕੁਛ ਸੁਰ ਗਾ ਰਿਹਾ, ਕੋਈ ਕੁਛ ਗਾ ਰਿਹਾ ਵਾ, ਤਾਂ ਇਸੇ ਕਰਕੇ ਬਹੁਤ ਲੇਟ ਲਤੀਫੀ ਹੋ ਗਈ ਆ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹ ਖਬਰਾਂ ਚੱਲ ਰਹੀਆਂ ਨੇ ਕਿ ਮਜੀਠੇ ਦੇ ਵਿੱਚ ਔਜਲਾ ਸਾਹਿਬ ਨੂੰ ਉਤਾਰਿਆ ਜਾ ਸਕਦਾ, ਕਿਉਂਕਿ 5 ਮੈਂਬਰ ਪਾਰਲੀਮੈਂਟ ਘੱਟੋ ਘੱਟ ਇਹਨਾਂ ਦੇ ਜਿਹੜੇ ਸਿਟਿੰਗ MP ਆ ਉਹ ਤੁਹਾਨੂੰ ਇਸ ਚੋਣ ਮੈਦਾਨ ਚ ਮਿਲਣਗੇ। ਤਾਂ ਗੁਰਜੀਤ ਸਿੰਘ ਔਜਲਾ ਨੂੰ ਕਹਿੰਦੇ ਆ ਕਿ ਮਜੀਠੇ ਤੋਂ ਉਤਾਰਿਆ ਜਾ ਸਕਦਾ। ਦੇਖੋ ਇਹ ਦਾਅਵੇ ਕੀਤੇ ਜਾ ਰਹੇ ਮੀਡੀਆ ਵਿੱਚ, ਮੈਂ ਨਹੀਂ ਕਹਿ ਰਿਹਾ ਆਪਣੇ ਕੋਲ। ਫਿਰ ਇੱਕ ਇਹ ਚਰਚਾ ਚੱਲ ਰਹੀ ਹੈ ਕਿ 20 ਤੋਂ 25 ਤੇ ਪੱਕੇ ਆ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। ਕਿਉਂ? ਕਿਉਂਕਿ ਅੱਜ ਵੀ ਵਰਚੁਅਲ ਮੀਟਿੰਗ ਚ ਰਾਹੁਲ ਗਾਂਧੀ ਸ਼ਾਮਲ ਸੀਗਾ। ਜਦੋਂ ਇਹ ਸਾਰਾ ਕੁਝ ਚੱਲਦਾ ਰਿਹਾ, ਖੱਖੜ ਕਈਆ ਇਹਨਾਂ ਦਾ ਪੈਂਦਾ ਰਿਹਾ, ਉਸ ਤੋਂ ਬਾਅਦ ਕਹਿੰਦੇ ਰਾਹੁਲ ਗਾਂਧੀ ਨੇ ਕਿਹਾ ਕਿ ਵੇਖੋ ਜੋ ਮਰਜ਼ੀ ਆ, ਜਿਹੜੇ ਬੰਦਿਆਂ ਤੇ ਐਂਟੀ ਇਨਕਮਬੈਂਸੀ ਦੀ ਮਾਰ ਪੈਣੀ ਆ ਤਾਂ ਉਹਨਾਂ ਨੂੰ ਤਾਂ ਟਿਕਟ ਕਿਸੇ ਹਾਲਤ 'ਚ ਨਹੀਂ ਮਿਲਣੀ ਚਾਹੀਦੀ, ਇਹ ਸਾਫ਼ ਆ। ਸੋ ਇਹ ਗੱਲ ਜਿਹੜੀ ਹੈ ਸ਼ੰਕੇ ਆਈ ਹੈ ਸਾਹਮਣੇ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਦਾਅਵਾ ਕੀਤਾ ਜਾ ਰਿਹਾ ਕਿ 20 ਤੋਂ 25 ਤਾਂ ਘੱਟੋ ਘੱਟ ਮੰਨ ਕੇ ਚੱਲੋ ਇਹਨਾਂ ਦੇ MLA ਐਸੇ ਹੈਗੇ ਆ ਜਿਹੜੇ ਇਸ ਦੌੜ ਚੋਂ ਬਾਹਰ ਹੋ ਜਾਣਗੇ। ਤਾਂ ਰੌਲਾ ਕੁਛ ਇਸ ਗੱਲ ਨੂੰ ਵੀ ਲੈ ਕੇ ਆ ਨਾ, ਇਹਨਾਂ ਦੇ ਵਿੱਚ ਰੌਲਾ ਇਸ ਗੱਲ ਨੂੰ ਵੀ ਲੈ ਕੇ ਆ ਕਿ ਜੇ ਰਿਵੋਲਟ ਹੁੰਦਾ ਆ ਤਾਂ ਫਿਰ ਅਮਰਿੰਦਰ ਸਿੰਘ ਜਿਹੜਾ ਸ਼ਹਿ ਲਾ ਕੇ ਬੈਠਾ ਵਾ ਤੇ ਉਹ ਕਾਲਾ ਮਾਲਾ ਕਰ ਜੂ। ਕਿਉਂ? ਕਿਉਂਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਟਿਕਟਾਂ ਦੀ ਗੱਲ ਕਰੋਗੇ ਤਾਂ ਅੱਜ ਟ੍ਰਿਬਿਊਨ ਦੀ ਖਬਰ ਆ, ਉਸ ਖਬਰ ਦੇ ਮੁਤਾਬਕ ਇਹ ਆ ਕਿ ਅਮਰਿੰਦਰ ਸਿੰਘ ਜਿਵੇਂ ਪਟਿਆਲੇ ਤੋਂ ਸਾਰੀਆਂ ਮੰਗ ਰਹੇ ਨੇ, ਖਾਸ ਤੌਰ ਤੇ ਸ਼ਹਿਰੀ ਇਲਾਕੇ ਦੀਆਂ ਸੀਟਾਂ, ਫਿਰ ਇਸ ਤੋਂ ਇਲਾਵਾ ਬਠਿੰਡਾ ਜਾਂ ਬਰਨਾਲਾ ਏਰੀਏ ਚ ਵੀ,
ਤਾਂ ਉਹ ਕਿਤੇ ਨਾ ਕਿਤੇ ਕੀ ਆ, ਜਿੱਦਾਂ ਹੁਣ ਬਰਨਾਲੇ ਚ ਇਹਨਾਂ ਦਾ ਇੱਕ ਸੱਜਣ ਮਿੱਤਰ ਹੈਗਾ ਖਾਸਮ ਖਾਸ, ਉਹ ਹਾਲੇ ਇੰਤਜ਼ਾਰ ਕਰ ਰਿਹਾ ਕਿ ਜੇ ਕਾਂਗਰਸ ਚੋਂ ਟਿਕਟ ਮਿਲ ਗਈ ਤਾਂ ਠੀਕ ਹੈ, ਲੱਗ ਗਿਆ ਤੀਰ ਨਹੀਂ ਤੇ ਤੁੱਕਾ ਹੀ ਸਹੀ, ਬਣੀ ਤੋਂ ਬਣੀ ਨਹੀਂ ਤਾਂ ਅਬਦੁਲ ਗਨੀ, ਮਤਲਬ ਕਿ ਜੇ ਤੇ ਉਧਰੋਂ ਮਿਲ ਗਈ ਤਾਂ ਠੀਕ ਆ, ਨਹੀਂ ਤੇ ਅਮਰਿੰਦਰ ਸਿੰਘ ਤੇ ਹੈ ਹੀ ਆ। ਸੋ ਇਸ ਕਰਕੇ ਮਤਲਬ ਕਿ ਸਾਰੇ ਪਾਸੇ ਵਿਚਾਰੇ ਜਾ ਰਹੇ ਆ, ਪਰ ਕੁੱਲ ਮਿਲਾ ਕੇ ਅੱਜ ਵੀ ਇਹਨਾਂ ਦੀ ਸੂਚੀ ਨਹੀਂ ਆਈ। ਸੂਚੀ ਆਉਣ ਤੋਂ ਪਹਿਲਾਂ ਵੀ ਲੜਾਈ ਆ ਤੇ ਸੂਚੀ ਆਉਣ ਤੋਂ ਬਾਅਦ ਵੀ ਲੜਾਈ ਹੋਣੀ ਆ, ਤਾਂ ਲੜਾਈ ਤੈਅ ਹੈ। ਕੁਛ ਅੰਦਾਜ਼ੇ ਤੇ ਐਸੇ ਵੀ ਹੈ, ਇਮਕਾਨ ਵੀ ਹੈ, ਮੇਰਾ ਵੀ ਮੰਨਣਾ ਹੈ ਕਿ ਜਿਵੇਂ ਹੁਣ ਇਹਨਾਂ ਦਾ ਖੱਕੜ ਖਈਆ ਪਿਆ ਹੋਇਆ ਹੈ, ਤਾਂ ਇਲੈਕਸ਼ਨ ਤੋਂ ਬਾਅਦ ਵੀ ਮੈਨੂੰ ਲੱਗਦਾ ਕਿ ਕਾਂਗਰਸ ਸ਼ਾਇਦ ਹੋ ਸਕਦਾ ਟੁੱਟ ਭੱਜ ਦਾ ਸ਼ਿਕਾਰ ਹੋਵੇ, ਕਿ ਉਸ ਤੋਂ ਬਾਅਦ ਵੀ ਟੁੱਟ ਭੱਜ ਹੋ ਸਕਦੀ ਜੇ ਸਰਕਾਰ ਨਹੀਂ ਬਣਾਉਂਦੇ ਤਾਂ। ਕੁੱਲ ਮਿਲਾ ਕੇ ਕਾਂਗਰਸ ਦੀ ਰਾਸ਼ੀ, ਜਾਂ ਕਹਿ ਲਓ ਕਿ ਕਾਂਗਰਸ ਦੇ ਗ੍ਰਹਿ ਅੱਜ ਕੱਲ ਥੋੜੇ ਹੈ ਨਾ ਮੰਦੇ ਹੀ ਚੱਲਦੇ ਪਏ ਆ। ਬਾਕੀ ਵੇਖੋ ਹੁਣ ਸੂਚੀ ਇੱਕ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਆ, ਉਹਦੇ ਤੇ ਇਤਬਾਰ ਨਾ ਕਰਿਓ, ਉਹ ਜਿਹੜੀ ਹੈ ਉਹ ਬਿਲਕੁਲ ਫੇਕ ਬਣਾ ਕੇ ਕਿਸੇ ਨੇ ਪਾਈ ਹੋਈ ਹੈ।